ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦਰਸ਼ਕਾਂ ਨੂੰ, ਵੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਹੁੰਦਾ ਹੈ ਤੇ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਮਿੰਟੂ ਗੁਰਸਰੀਆ ਜੀ। ਸੋ ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਤੇ ਮਿੰਟੂ ਜੀ ਦਾ ਸਵਾਗਤ ਕਰਨ ਤੋਂ ਪਹਿਲਾਂ ਸਾਡੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ। ਸਪਾਂਸਰ ਦੇ ਵਿੱਚ ਸਭ ਤੋਂ ਪਹਿਲਾਂ ਖਾਲਸਾ ਇੰਸ਼ੋਰੈਂਸ ਏਜੰਸੀ। ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਸੰਬੰਧ ਵਿੱਚ ਜਾਣਕਾਰੀ ਲੈ ਸਕਦੇ ਹੋ। ਨੰਬਰ ਹੈ 408 272 2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਕਾਲ ਜੇ ਟਰਕੀਆਣਾ। ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਕੰਮ ਹੋਵੇ US ਦੇ ਨਾਲ ਤਾਂ ਤੁਸੀਂ ਕਾਲ ਕਰ ਸਕਦੇ ਹੋ ਜੇ ਟਰਕੀਆਣਾ ਹੋਣਾ ਨੂੰ। ਜੀਕੇ ਧਨੋਟਾ, ਕ੍ਰਿਸ਼ਨ ਧਨੋਟਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੇਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੁਜ਼ੀਨ ਵਾਲੇ, GN ਲਿਊਬ ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕਸ ਦਾ ਤਸੱਲੀ ਬਖਸ਼ ਕੰਮ ਕਰਵਾਉਣ ਦੇ ਲਈ ਕਾਲ ਨਿੰਮਾ ਸਹੂਤਾ 209 277 0113। ਨਵੇਂ ਪੁਰਾਣੇ ਟਾਇਰ ਵੀ ਲੈ ਸਕਦੇ ਹੋ ਤੇ ਲੋਕੇਸ਼ਨ ਹੈ ਸੈਂਟਾਨੇਲਾ ਦੀ, ਬੂਟਾ ਸਿੰਘ ਰਾਣੀਪੁਰ, ਫ੍ਰਿਜ਼ਨੋ। ਸੋ ਇਹ ਸਨ ਸਾਡੇ ਸਪਾਂਸਰਸ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਹੁਣ ਖਬਰਾਂ ਦੇ ਵੱਲ ਰੁਖ ਕਰਦੇ ਹਾਂ ਤੇ ਸਵਾਗਤ ਕਰਦੇ ਹਾਂ ਮਿੰਟੂ ਜੀ ਦਾ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਸੋ ਖਬਰਾਂ ਦਾ ਆਪਾਂ ਰੁਖ ਕਰੀਏ। ਸਭ ਤੋਂ ਪਹਿਲਾਂ ਅੱਜ ਪੰਜਾਬ ਦੀ ਕੈਬਨਿਟ ਦੇ ਵਿੱਚ ਫਿਰ ਤੋਂ ਵਿਸਥਾਰ ਹੋਇਆ ਜੀ। ਗੁਰਮੀਤ ਸਿੰਘ ਖੁੱਡੀਆਂ ਦੀ ਵਜ਼ਾਰਤ 'ਚ ਐਂਟਰੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਜੀ। ਵੈਸੇ ਇਹ ਤਾਂ ਦੇਖੋ, ਇੱਕ ਚੀਜ਼ ਜਿਹੜੀ ਹੈ ਕਿ ਉਹ ਕਿਆਸੀ ਸੀਗੀ ਕਿ ਇਹਨਾਂ ਦੀ ਐਂਟਰੀ ਇੱਕ ਦਿਨ ਵਜ਼ਾਰਤ 'ਚ ਹੋਏਗੀ, ਪਰ ਉਸ ਐਂਟਰੀ ਨੇ ਹੈਰਾਨ ਇਉਂ ਕੀਤਾ ਕਿ ਇਹਨਾਂ ਨੂੰ ਮੰਤਰਾਲਾ ਬਹੁਤ ਅਹਿਮ ਮਿਲ ਗਿਆ। ਮਤਲਬ ਕਿ ਜਿੱਦਾਂ ਆਪਾਂ ਕਹਿੰਦੇ ਆ ਨਾ ਕਿ ਦੇਰ ਆਏ ਦਰੁਸਤ ਆਏ ਦਾ, ਕਿ ਜਾਨੀ ਇਹਨਾਂ ਨੂੰ ਜਿਹੜਾ ਸਮਾਂ ਗੁਜ਼ਾਰਨਾ ਪਿਆ ਇੰਤਜ਼ਾਰ ਦੇ ਵਿੱਚ, ਪਰ ਜਦੋਂ ਮਿਲਿਆ ਤਾਂ ਫਿਰ ਛੱਪਰ ਫਾੜ ਕੇ ਮਿਲਿਆ। ਕਿਉਂਕਿ ਖੇਤੀ ਮੰਤਰਾਲਾ ਬਹੁਤ ਮਹੱਤਵਪੂਰਨ ਮੰਤਰਾਲਾ ਹੈ ਜੇ ਆਪਾਂ ਦੇਖੀਏ, ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ। ਤਾਂ ਇਹਦੇ ਵਿੱਚ ਇਹਨਾਂ ਨੂੰ ਇਸ ਤੋਂ ਇਲਾਵਾ ਐਗਰੀਕਲਚਰ ਐਂਡ ਫਾਰਮਰਸ ਵੈਲਫੇਅਰ ਤਾਂ ਆ ਹੀ ਗਿਆ, ਐਨੀਮਲ ਹਸਬੈਂਡਰੀ ਜਾਂ ਆਪਾਂ ਕਹਿ ਲਈਏ ਨੂੰ ਪਸ਼ੂ ਪਾਲਨ, ਇਸ ਤੋਂ ਇਲਾਵਾ ਜੋ ਮੱਛੀ ਪਾਲਨ ਇਤਿਆਦਿਕ ਹੁੰਦਾ, ਡੇਅਰੀ, ਫਿਰ ਇਸ ਤੋਂ ਇਲਾਵਾ ਫੂਡ ਪ੍ਰੋਸੈਸਿੰਗ। ਇਹ ਇੱਕ ਜ਼ਬਰਦਸਤ ਕਹਿ ਲਓ ਕਿ ਇਹਨਾਂ ਵਾਸਤੇ ਇੱਕ ਪੈਕੇਜ ਹੈ ਮੰਤਰਾਲਿਆਂ ਦਾ ਜੋ ਇਹਨਾਂ ਨੂੰ ਮਿਲੇ ਆ। ਤਾਂ ਦੂਸਰੇ ਮੰਤਰੀ, ਨਵੇਂ ਮੰਤਰੀ ਜਿਹੜੇ ਵਜ਼ਾਰਤ ਦੇ ਵਿੱਚ ਆਏ ਨੇ, ਬਲਕਾਰ ਸਿੰਘ ਲੋਕਲ ਗਵਰਨਮੈਂਟ, ਮਤਲਬ ਪਹਿਲਾਂ ਇਹ ਗਵਰਨਮੈਂਟ ਦੇ EMPLOYE ਹੁੰਦੇ ਸੀ, ਕਿ ਹੁਣ ਲੋਕਲ ਗਵਰਨਮੈਂਟ ਨੂੰ ਦੇਖਿਆ ਕਰਨਗੇ, ਸਥਾਨਕ ਸਰਕਾਰਾਂ ਨੂੰ। ਜੀ ਜੀ ਮਿੰਟੂ ਜੀ ਸੁਣ ਪਾ ਰਹੇ ਹੋ? ਸੋ ਤਕਨੀਕੀ ਸਮੱਸਿਆ ਦੇ ਕਾਰਨ ਸੰਪਰਕ। ਜੀ ਜੀ ਮਿੰਟੂ ਜੀ। ਜੀ ਹਾਂਜੀ ਹਾਂਜੀ ਹਾਂਜੀ, ਖਬਰ ਨੂੰ ਅੱਗੇ ਵਧਾ ਸਕਦੇ ਹੋ ਜੀ। ਮੈਂ ਦੱਸ ਰਿਹਾ ਸੀਗਾ ਕਿ ਦੇਖੋ, ਇਹਨਾਂ ਦੇ ਕੋਲ ਮੰਤਰਾਲੇ ਬਹੁਤ ਵਧੀਆ ਮੰਤਰਾਲੇ ਨੇ। ਚਾਹੇ ਗੁਰਮੀਤ ਸਿੰਘ ਖੁੱਡੀਆਂ, ਉਹਨਾਂ ਦੇ ਕੋਲ ਖੇਤੀ ਜੋ ਫਾਰਮਰਸ ਵੈਲਫੇਅਰ ਵੀ ਹੁੰਦਾ, ਇਸ ਤੋਂ ਇਲਾਵਾ ਪਸ਼ੂ ਪਾਲਣ ਜਿਸ ਨੂੰ ਆਪਾਂ ਕਹਿੰਦੇ ਹਾਂ, ਜਿਹਦੇ 'ਚ ਡੇਅਰੀ ਵੀ ਆ ਜਾਂਦਾ ਹੈ ਤੇ ਜਿਹਦੇ 'ਚ ਮੱਛੀ ਪਾਲਣ ਵੀ ਆ ਜਾਂਦਾ ਹੈ। ਇਸ ਤੋਂ ਇਲਾਵਾ ਫੂਡ ਪ੍ਰੋਸੈਸਿੰਗ, ਇਹ ਵੀ ਬੜਾ ਮਹੱਤਵਪੂਰਨ ਮੰਤਰਾਲਾ ਹੈ। ਯਾਨੀ ਇਹਨਾਂ ਨੂੰ ਜਿਹੜਾ ਪੈਕੇਜ ਮਿਲਿਆ ਬੜਾ ਜ਼ਬਰਦਸਤ ਹੈ। ਇਸ ਗੱਲੋਂ ਸਭ ਨੂੰ ਹੈਰਾਨਗੀ ਹੋਈ ਕਿ ਪਹਿਲੀ ਵਾਰੀ ਮੰਤਰੀ ਬਣੇ ਆ ਤਾਂ ਪਹਿਲੀ ਵਾਰੀ ਬਹੁਤ ਅਹਿਮ ਮੰਤਰਾਲਾ, ਯਾਨੀ ਖੇਤੀਬਾੜੀ ਜਿਹੜੀ ਕਿ ਬੈਕਬੋਨ ਆ ਪੰਜਾਬ ਦੀ, ਉਹਨੂੰ ਸੰਭਾਲਣਗੇ। ਤਾਂ ਦੂਸਰੇ ਪਾਸੇ ਬਲਕਾਰ ਸਿੰਘ, ਉਹਨਾਂ ਨੂੰ ਵੀ ਜ਼ਬਰਦਸਤ ਮੰਤਰਾਲਾ ਮਿਲਿਆ, ਸਥਾਨਕ ਸਰਕਾਰਾਂ, ਲੋਕਲ ਬਾਡੀਜ਼। ਕਿਉਂਕਿ ਅੰਮ੍ਰਿਤਸਰੀਆਂ ਨੂੰ ਤੇ ਰਾਸ ਨਹੀਂ ਆਇਆ, ਪਹਿਲਾਂ ਨਵਜੋਤ ਸਿੰਘ ਸਿੱਧੂ ਕੋਲੋਂ ਖੁੱਸ ਗਿਆ ਤੇ ਫਿਰ ਹੁਣ ਡਾਕਟਰ ਇੰਦਰਵੀਰ ਸਿੰਘ ਨਿੱਜਰ ਉਹਨਾਂ ਤੋਂ ਖੁੱਸ ਗਿਆ। ਉਹਨਾਂ ਨੂੰ ਤੇ ਹਮਦਰਦ ਸਾਹਿਬ ਦੀ ਹਮਦਰਦੀ ਲੈ ਕੇ ਬੈਠ ਗਈ ਹੈ। ਉਹ ਜਿਵੇਂ ਨਾ ਮੈਨੂੰ ਤੇਰਾ ਸ਼ਬਾਬ ਲੈ ਬੈਠਾ, ਤੇ ਇੱਥੇ ਹਮਦਰਦ ਜਨਾਬ ਲੈ ਬੈਠਾ। ਤਾਂ ਗੱਲ ਇਹ ਆ ਕਿ ਉਹਨਾਂ ਨੂੰ ਰੁਖਸਤ ਕਰ ਦਿੱਤਾ ਗਿਆ, ਪਰ ਸਥਾਨਕ ਸਰਕਾਰਾਂ ਦਾ ਮੰਤਰਾਲਾ ਦੇ ਦਿੱਤਾ ਗਿਆ ਬਲਕਾਰ ਸਿੰਘ ਹੋਰਾਂ ਨੂੰ, ਜਿਨ੍ਹਾਂ ਦਾ ਕੋਈ ਸਿਆਸੀ ਤਜਰਬਾ ਏਡਾ ਵੱਡਾ ਹੈ ਨਹੀਂ ਗਾ। ਪਰ ਇਸ ਤੋਂ ਇਲਾਵਾ ਹੋਰ ਵੀ ਕੁਝ ਚੀਜ਼ਾਂ ਨੇ ਕਿ
ਜਿਹੜੇ ਪੰਚਾਇਤ ਮੰਤਰੀ ਸੀਗੇ ਧਾਲੀਵਾਲ ਸਾਹਿਬ, ਉਹਨਾਂ ਦੇ ਬਿਲਕੁਲ ਪਰ ਕੁਤਰ ਦਿੱਤੇ ਗਏ ਨੇ। ਉਹਨਾਂ ਕੋਲ ਸਵਾਏ NRI ਮੰਤਰਾਲੇ ਦੇ ਕੁਛ ਵੀ ਨਹੀਂ ਬਚਿਆ, ਕੱਖ ਵੀ ਨਹੀਂ ਬਚਿਆ, ਕੱਖ ਨਹੀਂ। ਉਹ ਪੱਲੇ ਸਰਦੂਲ ਤੇ ਬੈਠਾ ਟੁੱਟੇ ਫੁੱਲਾਂ ਵਾਂਗੂ ਕਮਲਾ ਕੇ। ਤੇ ਗੱਲ ਇਹ ਆ ਕਿ ਹੁਣ ਕਮਲਾ ਕੇ ਬੈਠਾ ਕਿ ਮੁਰਝਾ ਕੇ ਬੈਠਾ, ਸਮਝ ਨਹੀਂ ਆ ਰਹੀ। ਤੇ ਉਹ ਤਾਂ ਕਹਿੰਦੇ ਸੀਗੇ ਕਿ ਸੁਖ ਵਿਲਾਸ ਤੇ ਕਮਰੇ ਕਿਰਾਏ ਤੇ ਦੇਣੇ ਆ, ਤੇ ਮੈਨੂੰ ਲੱਗਦਾ ਕਿ ਆਪਦੇ ਕੁਝੇ ਮੁੱਦੇ ਹੋ ਗਏ ਨੇ। ਤਾਂ ਖੈਰ ਪਤਾ ਨਹੀਂ ਕੀ ਗੱਲ ਬਣੀ ਹੈ ਕੀ ਨਹੀਂ ਬਣੀ। ਤਾਂ ਇਹ ਐਂਟਰੀਆਂ ਨੇ ਹੈਰਾਨ ਨਹੀਂ ਕੀਤਾ, ਬਲਕਿ ਹੈਰਾਨ ਕੀਤਾ ਕਿ ਮਹੱਤਵਪੂਰਨ ਮੰਤਰਾਲੇ ਦਿੱਤੇ ਗਏ ਨੇ। ਤਾਂ ਖੁੱਡੀਆਂ ਸਾਹਿਬ ਕਿੱਦਾਂ ਖੇਤੀਬਾੜੀ ਮੰਤਰਾਲਾ ਚਲਾਉਣਗੇ ਦੇਖਣਾ ਹੋਏਗਾ, ਕਿਉਂਕਿ ਉਹਨਾਂ ਤੇ ਦੋਹਰਾ ਦਬਾਅ ਰਹੇਗਾ। ਦੋਹਰਾ ਦਬਾਅ ਕਿੱਦਾਂ ਰਹੇਗਾ ਹਜ਼ੂਰ, ਕਿ ਇੱਕ ਤਾਂ ਖੇਤੀ ਮੰਤਰਾਲੇ ਦੇ ਵਿੱਚ ਬੈਠ ਕੇ ਉਹਨਾਂ ਨੂੰ ਫੈਸਲੇ ਅੱਛੇ ਲੈਣੇ ਪੈਣਗੇ, ਇੱਕ ਦਬਾਅ। ਦੂਸਰਾ ਕਿ ਉਹਨਾਂ ਦੀ ਇੱਕ ਲੈਗਸੀ ਹੈ ਖੁੱਡੀਆਂ ਫੈਮਿਲੀ ਦੀ, ਵਿਦਾਗ ਰਾਜਨੀਤੀ ਦਾ ਉਹਨਾਂ ਦੇ ਸੀਨੇ ਤੇ ਇੱਕ ਤਗਮਾ ਲਟਕਦਾ ਰਹਿੰਦਾ ਹੈ। ਉਹਨੂੰ ਕੋਈ ਦਾਗ ਨਾ ਲੱਗੇ, ਇਹਦੀ ਜ਼ਿੰਮੇਵਾਰੀ, ਇਹਦਾ ਦਬਾਅ ਵੀ ਬਣਿਆ ਰਹੇਗਾ। ਇਹ ਬੜੀ ਤਿਲਕ ਵੀ ਪੋਜੀਸ਼ਨ ਹੁੰਦੀ ਹੈ ਮੰਤਰੀ ਦੀ, ਵਜ਼ੀਰ ਦੀ। MLA ਦਾ ਹਾਲੇ ਥੋੜਾ ਹਿਸਾਬ ਕਿਤਾਬ ਹੋਰ ਹੁੰਦਾ ਹੈ, ਪਰ ਤੁਸੀਂ ਦੇਖਿਆ ਹੀ ਹੈ ਨਾ, ਸਰਾਰੀ ਹੈ ਜੀ, ਸਿੰਗਲਾ ਹੈ ਜੀ, ਫਲਾਣਾ ਹੈ ਜੀ, ਤਰਗੜੇ ਜਾਂਦੇ ਨੇ, ਕਟਾਰੂ ਚੱਕ ਹੈ ਜੀ। तो इस करके खुडिया साहब ते भी दोहरा दबाव रहेगा। उधर बलकार सिंह नूं मंत्री इन्होंने बना दिता है, क्योंकि जलंधर दे विच खासी मेहनत कीती सी कि ਉਹਦਾ ਇਨਾਮ ਮਿਲਿਆ, ਕਿਉਂਕਿ ਮਜੀਠੀਏ ਦੇ ਨਾਲ ਵੀ ਆਡਾ ਬਲਕਾਰ ਸਿੰਘ ਨੇ ਲਾਈ ਰੱਖਿਆ ਸੀਗਾ। ਤਾਂ ਇਹ ਥੋੜਾ ਜਿਹਾ ਮਤਲਬ ਕਿ ਇਹਨਾਂ ਦਾ ਹੋਰ ਵੀ ਚੇਂਜ ਹੋਇਆ, ਮਤਲਬ ਉਹਨੂੰ ਕਹਿ ਸਕਦੇ ਆ ਕਿ ਕੁਝ ਮਹਿਕਮੇ ਜਿਹੜੇ ਆ, ਮੰਤਰਾਲੇ ਜਿਹੜੇ ਉਹ ਲੈ ਕੇ ਇੱਕ ਪੋਰਟਫੋਲੀਓ ਜਿਹਨੂੰ ਆਪਾਂ ਕਹਿ ਦਿੰਦੇ ਆ, ਇਧਰ ਉਧਰ ਹੋਏ ਨੇ। ਪਰ ਵੱਡੀ ਜਿਹੜੀ ਤਬਦੀਲੀ ਆ ਉਹ ਇਹੋ ਹੀ ਤਬਦੀਲੀ ਆ जी। बलकार सिंह होना दी तां फिर होर भी जिम्मेवारी वध गई, लोकल बॉडी मिनिस्टर बनाता ते लोकल चोणां भी चोणां आउण वालियां ने, ते फिर हुण तां दबाਅ होर बण जाना। ਉਹ ਤਾਂ ਤਿਆਰੀ 'ਚ ਹੀ ਰਹਿਣਗੇ ਅਗਲੀ ਵੀ। ਸੋ ਆਪਾਂ ਹੁਣ ਅੱਗੇ ਵਧੀਏ। ਅਗਲੀ ਗੱਲ ਕਰੀਏ, ਕਹਿੰਦੇ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਜਿਹੜੀ ਗੱਲ ਆਖੀ ਸੀ ਮੁੱਖ ਮੰਤਰੀ ਮਾਨ ਨੇ, ਉਸ ਤੇ ਅੱਜ ਉਹਨਾਂ ਨੇ ਆਪਣੇ ਵੱਲੋਂ ਤਿਆਰੀ ਜਿਹੜੀ ਕੀਤੀ ਹੋਈ ਸੀ ਉਹ ਪੇਸ਼ ਕਰਤੀ। ਸਮਾਂ ਦਿੱਤਾ ਸੀ, ਅਲਟੀਮੇਟਮ ਮੁੱਕ ਗਿਆ ਤੇ ਉਹਨਾਂ ਨੇ ਲਿਆ ਕੇ ਬੰਦਾ ਖੜਾਤਾ ਜੀ, ਆਹ ਚੱਕੋ ਸੀ ਜਦੋਂ ਤੁਸੀਂ 2 ਕਰੋੜ ਰੁਪਏ ਦੀ ਜਿਹਦੇ ਤੋਂ ਮੰਗ ਕੀਤੀ ਸੀ। ਪਰ ਚਰਨਜੀਤ ਸਿੰਘ ਚੰਨੀ ਹੁਣੀ ਕਹਿੰਦੇ ਨੇ ਕਿ ਮੈਨੂੰ ਮੇਰੇ ਪਰਿਵਾਰ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ। ਉਹ ਤਾਂ ਆਪਣੇ ਰਿਸ਼ਤੇਦਾਰ ਨੂੰ ਵੀ ਨਾਲ ਲੈ ਆਏ ਸੀ, ਕਹਿੰਦੇ ਆਹ ਮੁੰਡਾ ਡਾਕਟਰੀ ਕਰਦਾ ਹੈ। ਕੀ ਮਾਜਰਾ ਹੈ ਜੀ ਸਾਰਾ? ਹਾਂਜੀ, ਇਹ ਕਹਿੰਦੇ ਕਿ ਜਸ਼ਨ ਮਨਾਏ ਜਾਣਗੇ ਜੇ 2 ਕਰੋੜ ਲਿਆਏ ਜਾਣਗੇ। ਤੇ ਉਹ ਕਹਿੰਦੇ ਕਿ ਆ ਬੈਠਾ ਜਸ਼ਨ ਜੀ, ਇਹ ਤੇ ਮਾਸੂਮ ਹੈਗਾ, ਬੱਚਾ ਹੈਗਾ, ਡਾਕਟਰੀ ਕਰਦਾ ਹੈਗਾ, ਪਰਿਵਾਰ ਹੀ ਸਾਰਾ ਡਾਕਟਰਾਂ ਦਾ। ਦੱਸੋ ਇਹਨੇ ਕਿਹੜੀਆਂ ਨੌਕਰੀਆਂ ਦੇਣੀਆਂ ਸਨ? ਐਵੇਂ ਮੇਰੇ ਮਗਰ ਪੈ ਪਏ, ਹੁਣ ਬੱਚਿਆਂ ਦੇ ਮਗਰ ਵੀ ਪੈ ਗਏ, ਪਰਿਵਾਰ ਦੇ ਮਗਰ ਵੀ ਪੈ ਗਏ ਆ। ਕਿਆ ਗੱਲ ਕਰਦੇ ਹੋ ਯਾਰ ਤੁਸੀਂ? ਬਹੁਤ ਬਹੁਤ ਗਲਤ ਕਰ ਰਹੇ ਹੋ। ਕਹਿੰਦੇ ਕਿ ਮੇਰਾ ਐਨਕਾਊਂਟਰ ਹੀ ਕਰ ਦਿਓ ਖਾ। ਤਾਂ ਇਹ ਗੱਲਾਂ ਚਰਨਜੀਤ ਸਿੰਘ ਚੰਨੀ ਨੇ ਜਵਾਬ ਦੇ ਵਿੱਚ ਕਹੀਆਂ ਨੇ। ਦੇਖੋ ਅਲਟੀਮੇਟਮ ਇਹ ਸਾਰਾ ਕੁਝ ਜਿਹੜਾ ਹੋਇਆ ਇਹ ਆਪਾਂ ਨੂੰ ਸਭਨਾਂ ਨੂੰ ਪਤਾ ਹੈ। ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਕਰਕੇ ਆਪਣਾ ਜਵਾਬ ਦੇ ਦਿੱਤਾ। ਪਰ ਜੇ ਤੁਸੀਂ ਦੇਖੋਗੇ ਦੋ ਚੀਜ਼ਾਂ ਨੇ। ਚਰਨਜੀਤ ਸਿੰਘ ਚੰਨੀ ਦੀ ਅੱਗੇ ਇਹਦਾ ਭਾਂਜਾ ਫੜੇ ਜਾਣ ਤੇ ਬਦਨਾਮੀ ਹੋਈ ਰੱਜ ਕੇ, ਇਹ ਆਪਾਂ ਨੂੰ ਵੀ ਪਤਾ ਹੈ। ਇਨਕੁਆਰੀਆਂ ਬਥੇਰੀਆਂ ਚੱਲ ਰਹੀਆਂ ਨੇ, ਬਥੇਰੇ ਸ਼ੱਕੀ ਮਾਮਲੇ ਹੁੰਦੇ ਨੇ, ਸਾਰਾ ਕੁਛ ਹੀ ਆ। ਇਹ ਤੇ ਇੱਕ ਪੱਖ ਆ। ਪਰ ਜਿਹੜੀਆਂ ਗੱਲਾਂ ਮਾਨ ਸਾਹਿਬ ਨੇ ਕਹੀਆਂ, ਪਹਿਲੀ ਗੱਲ ਤੇ ਇਹ ਆ, ਤੁਸੀਂ ਮੈਨੂੰ ਦੱਸੋ ਕਿ ਉਹਦੇ ਵਿੱਚ ਕੋਈ ਠੋਸ ਜਵਾਬ ਨਹੀਂ ਹੈ। ਮਿਲਦਿਆਂ ਦੀਆਂ ਫੋਟੋਆਂ ਜ਼ਰੂਰ ਨੇ, ਉਹ ਇਹਨਾਂ ਨੇ ਦਿੱਤੀਆਂ ਨੇ, ਤੇ ਬਾਕੀ ਦੋਸ਼ ਨੇ ਜੀ 2 ਕਰੋੜ ਮੰਗੇ ਸੀਗੇ, 2 ਲੱਖ ਲੈ ਕੇ ਆਏ ਸੀਗੇ। ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਤੇ ਇਹੋ ਆ ਨਾ ਕਿ ਉਹ ਤਿਆਰ ਕਾਤੋਂ ਹੋਏ। ਇਹਨਾਂ ਨੇ ਵੀ ਸਵਾਲ ਕੀਤੇ ਕਿ ਬਈ ਗੱਲ ਇਹ ਆ ਕਿ 1.5 ਸਾਲ ਫਿਰ ਇਹ ਕਿੱਥੇ ਰਹੇ। ਇਹਨਾਂ ਨੇ ਉਦੋਂ ਨਹੀਂ ਕਿਹਾ। ਤੇ ਸਭ ਤੋਂ ਵੱਡਾ ਜਿਹੜਾ ਟਰਨਿੰਗ ਪੁਆਇੰਟ ਨਿਕਲਿਆ, ਜਿਹੜਾ ਕਿ ਅਸੀਂ ਮਤਲਬ ਕਿ ਵਿਦਿਨ ਕੋਈ ਅੱਧਾ ਕੁ ਘੰਟਾ ਅਸੀਂ ਉਹ ਲੱਭਿਆ। ਚਲੋ ਵੈਸੇ ਬਾਅਦ ਚ ਸਾਰੇ ਹੁਣ ਤੁਹਾਨੂੰ ਪਤਾ ਉਸ ਚੀਜ਼ ਨੂੰ ਕੋਟ ਕਰ ਰਹੇ ਨੇ। ਉਹ ਸੀ ਜੱਜਮੈਂਟ ਜਿਹੜੀ ਸੀਗੀ ਜਸਿੰਦਰ ਸਿੰਘ ਵਰਸਸ ਸਟੇਟ ਪੰਜਾਬ ਐਂਡ ਅਦਰਸ। ਤਾਂ ਉਹਦੇ ਵਿੱਚ ਇਹਨਾਂ ਦੀ ਅਪੀਲ 2 ਵਾਰੀ ਹਾਈ ਕੋਰਟ ਚੋਂ ਡਿਸਮਿਸ ਹੋਈ ਵੀ ਹੈ, ਸਿੰਗਲ ਬੈਂਚ ਤੋਂ ਵੀ ਤੇ ਡੋਲ ਬੈਂਚ ਤੋਂ ਵੀ ਜੀ। तो ये जड़ा फैक्ट सीगा इसने सारी गेम बदल दी देर शाम तक।
ਤਾਂ ਉਹ ਜੱਜਮੈਂਟ ਜੇ ਪੜੋਗੇ ਉਹਦੇ ਵਿੱਚ ਸਾਰਾ ਕੁਝ ਲਿਖਿਆ, 7 ਪੇਜ ਦੀ ਉਹ ਜੱਜਮੈਂਟ ਆ। ਇਸ ਕਰਕੇ ਇਹ ਮਾਮਲਾ ਜਿਹੜਾ ਜਿੰਨਾ ਜ਼ੋਰ ਸ਼ੋਰ ਨਾਲ ਚੁੱਕਿਆ ਗਿਆ ਸੀਗਾ ਨਾ, ਉਹ आते सीगे थी खबर गर्म के गालिब के उड़ेंगे पुरजे, देखने हम भी गए मगर तमाशा ना हुआ। तो गल यह है कि जिन्ना जोरदार प्रचार किया गया सी उहदे चों कोई ये नहीं है कि आपां बहुत वड्डा कोई ठोस, हालांकि देखो किसी नूं आपां क्लीन चिट नहीं दे सकते, ना ही किसी नूं दोषी गर्दान सकते हैं, पर एक मुख मंत्री लेवल दा अहुदा वो खुद आके ਪ੍ਰੈਸ ਕਾਨਫਰੰਸ ਕਰੇ ਤੇ ਉਹਦੇ ਚ ਸਿਰਫ ਤੇ ਸਿਰਫ ਇਲਜ਼ਾਮ ਹੀ ਹੋਣ ਸਿਵਾਏ ਫੋਟੋਆਂ ਦੇ। ਫੋਟੋਆਂ ਤਾਂ ਹੁਣ ਕੋਈ ਵੀ ਮਿਲ ਕੇ ਖਿਚਾ ਲੈਂਦਾ, ਉਹ ਆਪ ਹੀ ਕਹਿੰਦੇ ਹੁੰਦੇ ਇਹ ਕਿ ਹਜ਼ਾਰਾਂ ਲੋਕ ਫੋਟੋਆਂ ਖਿਚਾਉਂਦੇ ਨੇ, ਪਰ ਉਸਨੂੰ ਕਿਵੇਂ ਸਿੱਧ ਕੀਤਾ ਜਾਏਗਾ? ਚੰਨੀ ਸਾਹਿਬ ਕੁਝ ਕਹਿੰਦੇ ਨੇ, ਕੁਝ ਕਹਿੰਦੇ ਆ। ਹਾਲਾਂਕਿ ਮੈਂ ਚੰਨੀ ਹੋਰਾਂ ਦੀਆਂ ਇਹਨਾਂ ਗੱਲਾਂ ਤੇ ਵੀ ਕੋਈ ਬਹੁਤਾ ਸਹਿਮਤ ਨਹੀਂ ਹੋ ਸਕਦਾ ਕਿ ਭੱਜ ਕੇ ਕਿਸੇ ਧਾਰਮਿਕ ਸਥਾਨ ਤੇ ਚਲੇ ਜਾਓ, ਹਾਲਾਂਕਿ ਉਹ ਆਪਣਾ ਨਿੱਜੀ ਮਸਲਾ ਹੁੰਦਾ ਤੁਹਾਡਾ, ਪਰ ਰਾਜਨੀਤੀ ਨੂੰ ਧਾਰਮਿਕ ਸਥਾਨਾਂ 'ਚ ਨਹੀਂ ਖੜਨਾ ਚਾਹੀਦਾ। ਤਾਂ ਇਸ ਤਰ੍ਹਾਂ ਤਾਂ ਫਿਰ ਏਜੰਸੀਆਂ ਦੀ ਲੋੜ ਹੀ ਨਾ ਪਵੇ, 100 ਨੇਮ ਹੀ ਜਿਹੜਾ ਉਹ ਚੱਲਦਾ ਰਹੇ। ਤਾਂ ਖੈਰ ਇਹ ਮਾਮਲਾ ਹੈ, ਹੁਣ ਦੇਖਦੇ ਅੱਗੇ ਕੀ ਬਣਦਾ। ਇਹ ਕੋਈ ਮਾਮਲਾ ਰਜਿਸਟਰਡ ਵੀ ਕਰਦੇ ਆ, ਪਰ ਦੇਰ ਸ਼ਾਮ ਤੱਕ ਮੈਂ ਜਿਵੇਂ ਤੁਹਾਨੂੰ ਦੱਸਿਆ ਇਸ ਮਾਮਲੇ ਦੇ ਵਿੱਚ ਇੱਕ ਟਵਿਸਟ ਆ ਗਿਆ, ਜਿਹਦੇ ਕਰਕੇ ਗੇਮ ਥੋੜੀ ਜਿਹੀ ਘੁੰਮ ਗਈ। ਮੁਕੱਦਮਾ ਹੁਣ ਤੱਕ ਤੇ ਦਰਜ ਨਹੀਂ ਹੋਇਆ, ਜਦੋਂ ਤੱਕ ਆਪਾਂ ਇਹ ਗੱਲ ਕਰ ਰਹੇ ਹਾਂ। ਬਾਅਦ 'ਚ ਕਰਦੇ ਆ ਕਿ ਨਹੀਂ ਕਰਦੇ ਉਹ ਤੇ ਇਹ ਜਾਣਨ। ਸੋ ਉਤਸੁਕਤਾ ਬਹੁਤ ਸੀਗੀ, ਪਰ ਗੱਲ ਉਨੀ ਮੇਰੇ ਖਿਆਲ ਦੇ ਨਾਲ ਉਨੀ ਗੱਲ ਬਣੀ ਨਹੀਂ ਹੈ। ਹਾਲਾਂਕਿ ਇਲਜ਼ਾਮ ਤਾਂ ਉਧਰੋਂ ਲੱਗਣੇ, ਉਧਰੋਂ ਸਫਾਈਆਂ ਹੋਣੀਆਂ ਸੁਭਾਵਿਕ ਹੈ, ਪਰ ਜਿੰਨੀ ਗੱਲ ਠੋਸ ਹੋਣੀ ਚਾਹੀਦੀ ਸੀ ਉਨੀ ਹੋਈ ਹੋ ਨਹੀਂ। ਜੀ ਜੀ, ਉਧਰੋਂ ਸਾਬਕਾ ਖੇਡ ਮੰਤਰੀ ਵੀ ਆਪਣੇ ਵੱਲੋਂ ਤੱਥ ਕੱਢ ਲਿਆਏ ਸੀ। ਪ੍ਰਗਟ ਸਿੰਘ ਹੁਣੀ ਕਹਿੰਦੇ ਕਿ ਇਹ ਕ੍ਰਿਕਟ ਨੂੰ ਤਾਂ ਉਸ ਖੇਡ 'ਚ ਗਿਣਿਆ ਹੀ ਜਿੰਨੀ ਜਾਂਦਾ ਜਿਹੜੇ ਕੋਟੇ 'ਚ ਨੌਕਰੀ ਦੇਣੀ ਹੁੰਦੀ ਹੈ A ਕਲਾਸ ਦੇ ਅੰਡਰ, ਤੇ ਉਹਦੇ ਵਿੱਚ ਬਿਲਕੁਲ ਉਹੀ ਮੈਂ ਤੁਹਾਨੂੰ ਦੱਸ ਰਿਹਾ ਨਾ ਸਰ, ਮੈਂ ਤੁਹਾਨੂੰ ਦੱਸ ਰਿਹਾ ਕਿ ਪਟੀਸ਼ਨ ਇਹੀ ਪਾਈ ਗਈ ਸੀਗੀ, ਇਹੀ ਪਟੀਸ਼ਨ ਪਾਈ ਗਈ ਸੀ, ਚੈਲੰਜ ਕੀਤਾ ਗਿਆ ਸੀਗਾ ਕਿ ਜੀ ਮੇਰਾ ਐਡਮਿਟ ਕਾਰਡ ਜਿਹੜਾ ਹੈ ਉਹ ਸਪੋਰਟਸ ਕੋਟੇ 'ਚ ਦਿੱਤਾ ਗਿਆ। ਤਾਂ ਇਹਦਾ ਕਹਿਣਾ ਇਹ ਸੀਗਾ ਕਿ ਮੈਨੂੰ ਮਤਲਬ ਕਿ ਜੋ ਪ੍ਰੀ ਹੁੰਦੀ ਹੈ ਉਹਦੇ 'ਚੋਂ ਸਿੱਧਾ ਛੋਟ ਦੇ ਕੇ ਮੈਨਸ ਦੇ ਵਿੱਚ, ਮੇਨਸ ਜਿਹੜੀ ਹੁੰਦੀ ਆ ਉਹਦੇ 'ਚ ਬਿਠਾਇਆ ਜਾਵੇ। ਮੇਨਸ ਤੇ ਉਸ ਤੋਂ ਬਾਅਦ ਇੰਟਰਵਿਊ 3 ਪੜਾਅ ਹੁੰਦੇ ਆ ਨਾ ਸਿਲੈਕਸ਼ਨ ਦੇ। ਜੀ ਜੀ ਜੀ, ਤਾਂ ਇਹੀ ਚੀਜ਼ ਸੀਗੀ, ਇਹੀ ਅਪੀਲ ਸੀਗੀ ਜ਼ਰੂਰ। ਤਾਂ ਉਹ ਕੀ ਹੈ ਕਿ ਜੇ ਤੁਸੀਂ ਇਸ ਤਰ੍ਹਾਂ ਨੈਸ਼ਨਲ, ਕਿਉਂਕਿ ਇੰਟਰਨੈਸ਼ਨਲ ਨਹੀਂ ਹੈ ਮੁੰਡਾ, ਜੀ ਜੀ ਜੀ, ਹਾਲੇ IPL ਦਾ ਕੈਰੀਅਰ ਵੀ ਸ਼ੁਰੂ ਹੋਣਾ ਹੈ। ਜੀ ਸੀਕੇ ਰਾਈਡੂ ਵਗੈਰਾ ਜਾਂ ਕੁਝ ਨੈਸ਼ਨਲ ਮੁਕਾਬਲੇ ਖੇਡੇ ਨੇ ਇਹਨਾਂ ਨੇ, ਪਰੰਤੂ ਹਾਲੇ ਇੰਟਰਨੈਸ਼ਨਲ ਨਹੀਂ ਹੋਏ। 2 ਮਾਮਲੇ ਆਪਾਂ ਦੇਖ ਸਕਦੇ ਹਾਂ, ਇੱਕ ਕੁੜੀ ਨੂੰ ਮਿਲੀ ਹੈ ਜੌਬ, ਇੱਕ ਹਰਭਜਨ ਸਿੰਘ ਨੂੰ ਮਿਲੀ ਹੈ, ਪਰ ਉਹਨਾਂ ਦਾ ਇੰਟਰਨੈਸ਼ਨਲ ਕੈਰੀਅਰ ਬਹੁਤ ਵੱਡਾ ਹੈ ਜੀ, ਬਹੁਤ ਵੱਡਾ ਹੈ। ਤੇ ਉਹ ਸਪੈਸ਼ਲ ਮਤਲਬ ਕਿ ਇੱਕ ਨਿਯੁਕਤੀ ਹੁੰਦੀ ਹੈ, ਕੋਟਾ ਹੁੰਦਾ ਮੁੱਖ ਮੰਤਰੀ ਕੋਲ ਵੀ, ਕੈਬਨਿਟ ਜਾਂ DGP ਉਹ ਫੈਸਲਾ ਲੈ ਸਕਦੇ ਆ ਜ਼ਰੂਰ। ਪਰੰਤੂ ਜਿਸ ਤਰ੍ਹਾਂ ਇਹ ਗਏ ਸਨ, ਇਹਨਾਂ ਦੀ ਗ੍ਰੇਡੇਸ਼ਨ ਜਿਹੜੀ ਆ ਉਹ ਨਹੀਂ ਹੋਈ, ਸੋ ਇਹਨਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਸੀਗੀ ਹਾਈ ਕੋਰਟ ਦੇ ਡਬਲ ਬੈਂਚ ਵੱਲੋਂ। ਮੈਂ ਉਹੀ ਤੁਹਾਨੂੰ ਕਹਿ ਰਿਹਾ, ਉਸ ਤੋਂ ਬਾਅਦ ਹੀ ਗੇਮ ਇਹ ਚੱਲੀ ਆ। ਤੇ ਇਹ ਸਾਰਾ ਕੁਝ ਹੈ ਜਿਹੜਾ ਜੇ ਉਹ ਮੰਨ ਲਿਆ ਜਾਂਦਾ ਹੈ, ਹਾਲਾਂਕਿ ਹੁਣ ਇਸ ਮੁੰਡੇ ਨੂੰ ਨੌਕਰੀ ਮਿਲਦੀ ਹੈ ਕਿ ਨਹੀਂ ਮਿਲਦੀ ਇਹ ਇੱਕ ਵੱਡਾ ਸਵਾਲ ਹੈ, ਪਰੰਤੂ ਜੇ ਇਹ ਨੌਕਰੀ ਮਿਲ ਗਈ, ਪਹਿਲੀ ਗੱਲ ਇਹਨੂੰ ਚੈਲੰਜ ਹੋ ਜਾਏਗਾ ਕਾਨੂੰਨੀ ਤੌਰ ਤੇ। ਜੇ ਨਹੀਂ ਤਾਂ ਫਿਰ ਕੀ ਹੈ ਕਿ ਤੁਹਾਨੂੰ 2-3 ਹਜ਼ਾਰ ਨੌਕਰੀ ਹੋਰ ਤਿਆਰ ਕਰ ਦੇਣੀ ਚਾਹੀਦੀ ਇਸੇ ਗੇਟ ਰਾਹੀਂ, ਕਿਉਂਕਿ ਇਸ ਤਰ੍ਹਾਂ ਦੀ ਕਤਾਰ ਕਾਫੀ ਲੰਬੀ ਹੋਏਗੀ ਪਲੇਅਰਾਂ ਦੀ। ਫਿਰ ਜੀ ਉਹ ਜਿਵੇਂ ਬੱਬੂ ਮਾਨ ਨੇ ਕਿਹਾ ਸੀ ਨਾ, ਤੇਰੇ ਆਸ਼ਕਾਂ ਦੀ ਲਾਈਨ ਬੜੀ ਲੰਬੀ ਹੈ ਤੇ ਅਖੀਰ ਵਿੱਚ ਮੇਰੀ ਵਾਰੀ ਹੈ, ਤਾਂ ਸਾਰਿਆਂ ਦੀ ਲਾਈਨ ਵੀ ਬਹੁਤ ਲੰਬੀ ਹੋ ਜਾਏਗੀ ਜੀ। ਸੋ ਹੁਣ ਅਗਲੀ ਖਬਰ ਦੇ ਵੱਲ ਵਧੀਏ। NCERT ਨੇ SGPC ਦੀ ਮੰਨ ਕੇ ਕੰਟੈਂਟ ਹਟਾਇਆ ਜੀ। ਕਿਹੜੇ ਕੰਟੈਂਟ ਹਟਾਉਣ ਦੀ ਇਹ ਗੱਲ ਹੈ ਜੀ? ਦੇਖੋ, ਇਹਨਾਂ ਨੇ 12ਵੀਂ ਕਲਾਸ ਦੀ ਇੱਕ ਬੁੱਕ ਦੇ ਵਿੱਚ ਆਨੰਦਪੁਰ ਸਾਹਿਬ ਵਾਲੇ ਮਤੇ ਦਾ ਜ਼ਿਕਰ ਕੀਤਾ ਸੀਗਾ, ਤਾਂ ਸ਼੍ਰੋਮਣੀ ਕਮੇਟੀ ਨੇ ਇੱਕ ਇਤਰਾਜ਼ ਜਤਾਇਆ ਸੀਗਾ। ਤਾਂ ਇਸ ਪਿੱਛੋਂ NCERT ਨੇ ਆਪਣੀ 12ਵੀਂ ਦੀ ਰਾਜਨੀਤੀ ਸ਼ਾਸਤਰ ਦੀ ਕਿਤਾਬ ਚੋਂ ਸਿੱਖਾਂ ਦੇ ਮਤਲਕ ਜਿਹੜੀ ਇਹ ਦਰਜ ਕੀਤੀ ਸੀਗੀ ਸਾਰੀ ਅਧਿਆਇ ਦੇ ਵਿੱਚ ਜਾਣਕਾਰੀ, ਤਾਂ ਉਸ ਨੂੰ ਇਹਨਾਂ ਨੇ ਸੋਧ ਕੇ ਦੁਬਾਰਾ ਕਹਿ ਲਓ ਪੇਸ਼ ਕਰ ਦਿੱਤਾ, ਉਹਨੂੰ ਦੁਬਾਰਾ ਇਹਨਾਂ ਨੇ ਲੈ ਆਂਦਾ। ਤਾਂ ਉਹਦੇ ਚੋਂ ਕੀ ਹੈ ਕਿ ਜਿਹੜੀ ਚੀਜ਼ ਹਟਾਈ ਗਈ
ਐਸਜੀਪੀਸੀ ਨੇ ਇਤਰਾਜ਼ ਜੋ ਲਾਇਆ ਸੀਗਾ ਕਿ 1973 ਦੇ ਅਨੰਦਪੁਰ ਸਾਹਿਬ ਮਤੇ ਬਾਰੇ ਪੜ੍ਹਾਏ ਜਾਣ ਵਾਲੇ ਉਹ ਸ਼ਬਦ ਹਟਾਉਣ ਦੀ ਮੰਗ ਕੀਤੀ ਸੀ, ਜਿਹੜੇ ਨਵੀਂ ਪੀੜ੍ਹੀ ਦੇ ਸਾਹਮਣੇ ਸਿੱਖ ਸਮਾਜ ਦਾ ਵੱਖਰਾ ਅਕਸ ਕੱਢ ਰਹੇ ਆ। ਕਮੇਟੀ ਦਾ ਜੀ ਕਹਿਣਾ ਸੀ ਕਿ ਮਤੇ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਤੇ ਉਸ 'ਚ ਇਹਨਾਂ ਗੱਲਾਂ ਦਾ ਜ਼ਿਕਰ ਨਹੀਂ ਸੀਗਾ। ਤਾਂ ਇਹ ਸਿੱਖਿਆ ਮੰਤਰਾਲੇ ਦੇ ਸਕੂਲੀ ਸਿੱਖਿਆ ਸਕੱਤਰ ਸੰਜੇ ਕੁਮਾਰ ਨੇ ਮੰਗਲਵਾਰ ਨੂੰ 12ਵੀਂ ਕਲਾਸ 'ਚ ਪੜ੍ਹਾਈ ਜਾ ਰਹੀ ਐਨਸੀਆਰਟੀ ਦੀ ਜਿਹੜੀ ਉਹ ਐਨਸੀਆਰਟੀ ਦੀ ਰਾਜਨੀਤੀ ਸ਼ਾਸਤਰ ਦੀ ਕਿਤਾਬ 'ਚ ਕੀਤੇ ਗਏ ਸੁਧਾਰਾਂ ਦੀ ਆਪ ਖੁਦ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਜੀ ਕਿ ਭਾਈ ਅਸੀਂ ਇਸ ਨੂੰ ਹਟਾ ਦਿੱਤਾ ਗਿਆ। ਤਾਂ ਉਹ ਕੀ ਸੀਗਾ ਕਿ ਜਿੱਦਾਂ ਜੋੜ ਦਿੱਤਾ ਗਿਆ ਵੱਖਵਾਦ ਨਾਲ, ਖਾਲਿਸਤਾਨ ਨਾਲ, ਸਿੱਖ ਰਾਸ਼ਟਰ ਦੇ ਨਾਲ, ਮਤਲਬ ਕਿ ਆਹ ਅਧੂਰੀ ਜਾਣਕਾਰੀ ਜਿਹੜੀ ਸੀ ਉਹ ਚੱਕ ਕੇ ਚੇਪ ਦਿੱਤੀ ਆ। ਇਹ ਵਾਰ-ਵਾਰ ਮੁੱਦਾ ਉੱਠਦਾ ਹੈ, ਸਭ ਨੂੰ ਪਤਾ ਹੈ ਕਿ ਇਸ ਤਰ੍ਹਾਂ ਐਨਸੀਆਰਟੀ ਕਦੇ ਮੁਗਲਾਂ ਦਾ ਉਹ ਇਤਿਹਾਸ ਕੱਢ ਦਿੰਦੀ ਹੈ ਤਾਂ ਰੌਲਾ ਪੈ ਜਾਂਦਾ। ਜਦੋਂ ਇਤਿਹਾਸ ਜੋੜਦੇ ਆ ਤਾਂ ਕਈ ਵਾਰ ਫਿਰ ਸਾਵਰਕਰ ਵਰਗਿਆਂ ਨੂੰ ਬਹੁਤ ਵਧਾ ਚੜਾ ਕੇ ਪੇਸ਼ ਕਰ ਦਿੱਤਾ ਜਾਂਦਾ ਹੈ, ਮਹਾਤਮਾ ਗਾਂਧੀ ਨੂੰ ਛੁਟਿਆ ਦਿੱਤਾ ਜਾਂਦਾ ਹੈ, ਉਸਦੇ ਮੁਕਾਬਲੇ ਹੋਰ ਚਿਹਰੇ ਉਭਾਰ ਦਿੱਤੇ ਜਾਂਦੇ ਨੇ। ਤਾਂ ਇਹ ਕੰਟਰੋਵਰਸੀ ਲਗਾਤਾਰ ਚੱਲਦੀ ਰਹਿੰਦੀ ਹੈ, ਇਹ ਵਿਵਾਦ ਲਗਾਤਾਰ ਚੱਲਦੇ ਰਹਿੰਦੇ ਆ। ਪਰ ਇਹਨਾਂ ਨੇ ਇਤਰਾਜ਼ ਜਿਹੜਾ ਸੀਗਾ ਸ਼੍ਰੋਮਣੀ ਕਮੇਟੀ ਦਾ ਮੰਨਦੇ ਆ 12ਵੀਂ ਦੀ ਜਿਹੜੀ ਸੋਧੀ ਹੋਈ ਕਿਤਾਬ ਸੀ ਉਹ ਲੈ ਆਂਦੀ ਆ। ਜੀ ਸੋ ਮਿੰਟੂ ਜੀ ਅੱਗੇ ਵਧੀਏ, ਗੱਲ ਮੰਡੀ ਬੋਰਡ ਦੀ ਕਰੀਏ। ਮੰਡੀ ਬੋਰਡ ਦੀ ਜ਼ਮੀਨ ਵੇਚਣ ਦੀ ਨਿਖੇਧੀ ਹੋਈ ਹੈ ਜੀ। ਹਾਂਜੀ ਦੇਖੋ, ਇਹ ਫੈਸਲਾ ਇਹਨਾਂ ਨੇ ਕੀਤਾ ਸੀਗਾ ਕਿ ਕੰਮਕਾਰ ਚਲਾਉਣ ਵਾਸਤੇ। ਹੁਣ ਵੇਖੋ ਕੁਛ ਤੇ ਤੁਹਾਨੂੰ ਚਾਹੀਦਾ ਹੀ ਹੈ ਨਾ, ਕੁਛ ਤੇ ਤੁਹਾਡੇ ਕੋਲ ਹੋਵੇ, ਮੁੱਠ 'ਚ ਕੁਛ ਹੋਏਗਾ ਤੇ ਤਦ ਹੀ ਛਟਾ ਦਿਓਗੇ, ਫੇਰ ਹੀ ਕੋਈ ਫਸਲ ਬੀਜੀ ਜਾਏਗੀ। ਜੀ ਇਹ ਪਿਛਲੇ ਦਿਨਾਂ ਦਾ ਕਾਫੀ ਭਖਿਆ ਹੋਇਆ ਮੁੱਦਾ ਹੈ ਕਿ ਕੁਛ ਜਾਇਦਾਦਾਂ ਦੀ ਨਿਸ਼ਾਨਦੇਹੀ ਕੀਤੀ ਗਈ। ਕਾਹਦੇ ਵਾਸਤੇ ਜੀ? ਕਿ ਇਹਨਾਂ ਨੂੰ ਸੇਲ ਕੀਤਾ ਜਾਵੇ ਤੇ ਉਸ ਤੋਂ ਬਾਅਦ ਫੇਰ ਇੱਕ ਕਮਾਈ ਹੋਈ ਰਕਮ ਦੇ ਨਾਲ ਕੁਛ ਦਿਨ ਆਪਦਾ ਕੰਮਕਾਰ ਜਿਹੜਾ ਹੈ ਉਹ ਚਲਾਇਆ ਜਾ ਸਕੇ। ਤਾਂ ਬਹਰਹਾਲ ਕਾਂਗਰਸ ਨੇ ਇਹਦਾ ਕਹਿ ਲਓ ਕਿ ਰੱਜ ਕੇ ਵਿਰੋਧ ਕੀਤਾ ਕਿ ਭਾਈ ਇਹ ਨਹੀਂ ਹੋਣਾ ਚਾਹੀਦਾ, ਜੋ ਇਹ ਕਰ ਰਹੇ ਨੇ ਇਹਦਾ ਨਹੀਂ ਕੀਤਾ ਜਾਣਾ ਚਾਹੀਦਾ। ਤਾਂ ਜੋ ਸਾਡਾ ਆਰਡੀਐਫ ਦਾ ਪੈਸਾ ਹੈ ਉਹ ਆਰਡੀਐਫ ਦਾ ਪੈਸਾ ਲਿਆਓ ਤੇ ਉਹਦੇ ਨਾਲ ਕੰਮ ਚਲਾਓ। ਉਹਨਾਂ ਦੀ ਗੱਲ ਜਿਹੜੀ ਹੈ ਤੇ ਬਈ ਸਹੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਖੇਤੀਬਾੜੀ ਮਾਰਕੀਟਿੰਗ ਬੋਰਡ ਦੀਆਂ ਜਾਇਦਾਦਾਂ ਨਿਲਾਮ ਕਰਨ ਦੀ ਜਿਹੜੀ ਯੋਜਨਾ ਹੈ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਕਿ 175 ਜਾਇਦਾਦਾਂ ਦੀ ਨਿਲਾਮੀ ਜਿਹੜੀ ਉਹ ਕੀਤੀ ਜਾਵੇਗੀ ਤਾਂ ਕਿ ਵਿੱਤੀ ਤਣਾਅ ਨੂੰ ਘੱਟ ਕੀਤਾ ਜਾ ਸਕੇ। ਤਾਂ ਇਹਨਾਂ ਦਾ ਇਹੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਕਹਿਣਾ ਆ ਕਿ ਇਹ ਬਹੁਤ ਗਲਤ ਹੈ। ਉਹ ਕਹਿੰਦੇ ਕਿ ਸਾਨੂੰ ਤੇ ਹੈਰਾਨੀ ਹੋ ਰਹੀ ਹੈ ਕਿ ਆਪ ਸਰਕਾਰ ਨੇ 100 ਕਰੋੜ ਰੁਪਏ ਇਕੱਠੇ ਕਰ ਲਈ, ਪੰਜਾਬ ਮੰਡੀ ਬੋਰਡ ਨਾਲ ਸੰਬੰਧਿਤ ਕੀਮਤੀ ਜਾਇਦਾਦ ਦੀ ਨਿਲਾਮੀ ਕਰਨ ਦੀ ਤਿਆਰੀ ਕਰ ਲਈ ਹੈ। ਤੇ ਨਾਲ ਉਹ ਦੋਸ਼ ਲਾਉਂਦੇ ਆ ਕਿ ਬਈ ਸਰਕਾਰ ਸਪਸ਼ਟ ਤੌਰ ਤੇ ਕੇਂਦਰ ਸਰਕਾਰ ਨਾਲ ਆਰਡੀਐਫ ਦੇ ਮੁੱਦੇ ਤੇ ਗੱਲਬਾਤ ਕਰਨ 'ਚ ਅਸਫਲ ਰਹੀ ਹੈ। ਦੇਖੋ, ਇਹ ਬੜਾ ਪੇਚੀਦਾ ਮਸਲਾ ਹੈ। ਇਹਦੇ 'ਚ ਹੁਣ ਗੱਲ ਤੇ ਇਹ ਆ ਕਿ ਜਿਸ ਦਿਨ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ ਕੀਤਾ ਸੀਗਾ, ਮੈਂ ਸਾਜਰੇ ਆਪਦੇ ਇੱਕ ਲਾਈਵ 'ਚ ਕਹੀ ਸੀਗੀ ਗੱਲ ਉਸ ਦਿਨ ਕਿ ਭਾਈ ਇਹਨਾਂ ਨੂੰ ਸੋਚ ਲੈਣਾ ਚਾਹੀਦਾ ਕਿ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ ਕਰਨਾ ਹੈ ਕਿ ਨਹੀਂ, ਕਿਉਂਕਿ ਉੱਤੇ ਤੁਸੀਂ ਬਾਈਕਾਟ ਖੇਡ ਰਹੇ ਹੋ ਪਰ ਹੇਠਾਂ ਬਾਈਕਾਟ ਖੇਡਣਾ ਕੀ ਸਾਡੇ ਵਾਸਤੇ ਠੀਕ ਹੈ ਜਾਂ ਨਹੀਂ? ਨੀਤੀ ਆਯੋਗ ਜਾਵੇ ਢੱਠੇ ਖੂਹ 'ਚ, ਸਾਨੂੰ ਉੱਥੇ ਆਪਣੀ ਗੱਲ ਜਿਹੜੀ ਆ ਉਹ ਜਚਾ ਕੇ ਕਹਿਣ ਦੀ ਜ਼ਰੂਰਤ ਸੀ। ਕੁਝ ਲੋਕ ਨੀਤੀ ਆਯੋਗ ਨੂੰ ਗਲਤ ਮੰਨਦੇ ਆ ਕਿ ਨਿੱਜੀਕਰਨ ਨੂੰ ਵਧਾਵਾ ਦਿੰਦਾ। ਮੈਂ ਤਾਂ ਕਹਿ ਰਿਹਾ ਕਿ ਨੀਤੀ ਆਯੋਗ ਉਹਨੂੰ ਤੁਸੀਂ ਕੀ ਮੰਨਦੇ ਕੀ ਨਹੀਂ ਮੰਨਦੇ, ਕੋਈ ਫਰਕ ਨਹੀਂ ਪੈਂਦਾ। ਉੱਥੇ ਤੁਸੀਂ ਰੂਬਰੂ ਹੋਣਾ ਸੀ ਪ੍ਰਧਾਨ ਮੰਤਰੀ ਸਾਹਿਬ ਦੇ, ਤਾਂ ਪ੍ਰਧਾਨ ਮੰਤਰੀ ਸਾਹਿਬ ਜਦੋਂ ਤੁਹਾਡੇ ਰੂਬਰੂ ਹੁੰਦੇ ਤਾਂ ਤੁਸੀਂ ਠੋਕ ਕੇ ਉਹਨਾਂ ਦੇ ਮੂੰਹ ਪਰ ਕਹਿੰਦੇ ਕਿ ਭਾਈ ਇਸ ਤਰ੍ਹਾਂ ਸਾਨੂੰ ਪਰੇਸ਼ਾਨ ਨਾ ਕਰੋ, ਨਹੀਂ ਤਾਂ ਨਤੀਜੇ ਜਿਹੜੇ ਖਤਰਨਾਕ ਹੋ ਸਕਦੇ ਆ ਜੀ, ਤੇ ਸਾਡਾ ਕਾਇਦੇ ਦੇ ਮੁਤਾਬਕ ਜਿਹੜਾ ਪੈਸਾ ਬਣਦਾ ਦਿੰਦੇ ਕਿਉਂ ਨਹੀਂ ਜੇ? ਉਹ ਗੱਲ ਕਹਿਣ ਵਾਸਤੇ ਸਾਡੇ ਕੋਲ ਇੱਕ ਵੱਡਾ ਮੰਚ ਸੀ, ਪਰ ਮਾਨ ਸਾਹਿਬ ਨੇ ਉਹ ਮੈਂ ਤੁਹਾਨੂੰ ਜਿਵੇਂ ਦੱਸਿਆ ਹੀ ਆ ਕਿ ਇਹਨਾਂ ਨੇ ਬਾਈਕਾਟ ਕਰ ਦਿੱਤਾ ਸੀ। ਤਾਂ ਬਾਈਕਾਟ ਕਰਕੇ ਕੀ ਹਾਸਲ ਹੋ ਗਿਆ ਸਾਨੂੰ? ਇਹਦੇ ਵਿੱਚ ਕੀ ਸਾਨੂੰ ਕਾਮਯਾਬੀ ਮਿਲ ਗਈ ਆ? ਤੇ ਸਾਨੂੰ ਕੋਈ ਉੱਥੋਂ ਜਵਾਬ ਮਿਲਦਾ, ਕੋਈ ਭਰੋਸਾ ਮਿਲਦਾ, ਉਹ ਤੇ ਕੰਮ ਦੀ ਗੱਲ ਸੀਗੀ। ਤੇ ਜੇ ਚਲੋ ਬਾਈਕਾਟ ਵੀ ਕਰ ਲਿਆ, ਕਿਉਂਕਿ ਦੇਖੋ ਚੁਣੀ ਹੋਈ ਸਰਕਾਰ, ਲੱਖਾਂ ਕਰੋੜਾਂ ਲੋਕਾਂ ਦੀ ਚੁਣੀ ਹੋਈ ਸਰਕਾਰ ਆ, ਮੁੱਖ ਮੰਤਰੀ ਸਾਹਿਬ ਨੂੰ ਅਧਿਕਾਰ ਨੇ ਆਪਣਾ ਉਹ ਫੈਸਲਾ ਲੈ ਸਕਦੇ। ਅਸੀਂ ਉਹਨਾਂ ਨੂੰ ਮਜਬੂਰ ਨਹੀਂ ਕਰ ਸਕਦੇ, ਅਸੀਂ ਸਿਰਫ ਸੁਝਾਅ
ਦੇ ਸਕਦੇ ਹਾਂ ਜਾਂ ਅਸੀਂ ਕੋਈ ਨੁਕਤਾਚੀਨੀ ਕਰ ਸਕਦੇ ਹਾਂ, ਹੋਰ ਕੀ ਆ। ਪਰੰਤੂ ਗੱਲ ਇਹ ਆ ਕਿ ਜਦੋਂ ਤੁਹਾਡਾ ਉਹ 3600 ਕਰੋੜ ਰੁਪਈਆ ਰੋਕ ਕੇ ਬੈਠੇ ਆ, ਦਿੰਦੇ ਹੀ ਨਹੀਂ ਹੈ, ਸਾਲ ਡੇਢ ਸਾਲ ਹੋ ਗਿਆ, ਉਹ 3600 ਕਰੋੜ ਰੁਪਈਆ ਜੁੜ ਕੇ ਬਣਿਆ, ਤਾਂ ਤੁਸੀਂ ਫਿਰ ਕੋਈ ਕਾਨੂੰਨੀ ਚਾਰਾਜੋਈ ਕਰ ਲਓ। ਆ ਜਿਹੜੇ ਇੰਨੇ ਵਕੀਲ ਰੱਖੇ ਜੇ, ਇਹਨਾਂ ਤੋਂ ਕੀ ਸੀਪ ਖੜਾਉਣੀ ਉੱਥੇ ਸਾਰਾ ਦਿਨ, ਤੁਸੀਂ ਇਹਨਾਂ ਤੋਂ ਕੰਮ ਲਵੋ। ਸੋ ਇਸ ਕਰਕੇ ਜੇ ਉਧਰ ਨਹੀਂ ਤੇ ਫਿਰ ਇਧਰਲੇ ਪਾਸੇ ਅੱਗੇ ਵਧਿਆ ਜਾਣਾ ਚਾਹੀਦਾ ਜੀ। ਏਜੀ ਸਾਹਿਬ ਨੂੰ ਇਸ ਕੰਮ ਤੇ ਲਾਉਣਾ ਚਾਹੀਦਾ ਕਿ ਇਹਦੇ ਵਿੱਚ ਜੋ ਵੀ ਬਣਦਾ ਕਾਨੂੰਨੀ ਕਾਰਵਾਈ, ਕਾਨੂੰਨੀ ਚਾਰਾਜੋਈ ਕੀਤੀ ਜਾਵੇ। ਸੋ ਅੱਗੇ ਵਧੀਏ, ਗੱਲ ਕਰਦੇ ਆ ਪੰਜਾਬ ਦੇ ਲਈ ਲਿਆਂਦੀ ਜਾ ਸਕਦੀ ਹੈ ਜੀ ਫਸਲੀ ਬੀਮਾ ਯੋਜਨਾ। ਹਾਂਜੀ, ਬਾਕੀ ਉਹ ਜਾਇਦਾਦਾਂ ਵੇਚਣ ਵਾਲਾ ਜਿਹੜਾ ਮਸਲਾ ਨਾ, ਇੱਥੇ ਸਭ ਦੀ ਆਪੋ ਆਪਣੀ ਇਹੋ ਹੀ ਖੇਡ ਹੁੰਦੀ ਹੈ। ਕੋਈ ਜੇਲ੍ਹ ਵੇਚ ਦਿੰਦਾ, ਕੋਈ ਰੇਲ ਵੇਚ ਦਿੰਦਾ, ਕੋਈ ਭੇਲ ਵੇਚ ਦਿੰਦਾ, ਤੇ ਕੋਈ ਚੋਰੀਆਂ ਕੱਢ ਕੇ ਤੇਲ ਵੇਚ ਦਿੰਦਾ, ਸਾਰੇ ਦਾਲ ਆਈ ਜਾਂਦੇ ਨੇ। ਖੈਰ, ਹਾਂਜੀ, ਕਿਹੜੀ ਭਗਵੰਤ ਖਬਰ ਦਾ ਮਾਨ ਸਾਹਿਬ ਜ਼ਿਕਰ ਜੀ, ਇਹਦੇ ਚ ਥੋੜਾ ਜਿਹਾ ਜੋੜ ਦਈਏ। ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ, ਕਹਿੰਦੇ ਗੱਲ ਤਾਂ ਕਰਦੇ ਆ ਵੀ ਮੋਦੀ ਸਾਹਿਬ ਛੋਟੇ ਹੁੰਦੇ ਚਾਹ ਵੇਚਦੇ ਰਹੇ ਨੇ ਰੇਲ ਚ, ਪਰ ਉਹਨਾਂ ਨੇ ਵੱਡੇ ਹੋ ਕੇ ਕਹਿੰਦੇ ਰੇਲ ਹੀ ਵੇਚਤੀ, ਆਪ ਤੰਜ ਕੱਸਦੇ ਨੇ। ਪਰ ਹੁਣ ਜਦੋਂ ਇੱਧਰ ਵਾਪਰ ਰਹੀ ਹੈ, ਪਤਾ ਫੇਰ ਲੱਗਦਾ ਹੈ। ਸੋ ਅੱਗੇ ਵਧੀਆ ਗੱਲ ਕਰ ਰਿਹਾ ਸੀ ਕਿ ਪੰਜਾਬ ਚ ਲਿਆਂਦੀ ਜਾ ਸਕਦੀ ਹੈ ਫਸਲੀ ਬੀਮਾ ਯੋਜਨਾ ਜੀ। ਹਾਂਜੀ ਹਾਂਜੀ, ਚਰਨਜੀਤ ਭੁੱਲਰ ਹੋਰਾਂ ਦੀ ਅੱਜ ਇੱਕ ਰਿਪੋਰਟ ਹੈ ਟ੍ਰਿਬਿਊਨ ਦੇ ਵਿੱਚ ਛਪੀ ਆ, ਜਿਹਦੇ ਵਿੱਚ ਸੰਕੇਤ ਤੇ ਇਹ ਮਿਲ ਰਹੇ ਨੇ ਕਿ ਫਸਲੀ ਬੀਮਾ ਯੋਜਨਾ ਆ ਸਕਦੀ ਆ। ਹੁਣ ਕਦ ਆਉਂਦੀ ਆ, ਕਿਉਂਕਿ ਇਹ ਤੇ ਹੁਣ ਗੁਰਮੀਤ ਸਿੰਘ ਖੁੱਡੀਆਂ ਹੀ ਦੱਸ ਸਕਦੇ ਆ ਨਾ। ਚਲੋ ਇਹਨਾਂ ਵੀ ਅੱਗੇ ਧਾਲੀਵਾਲ ਸਾਹਿਬ ਤੇ ਫੋਨ ਹੀ ਨਹੀਂ ਸੀਗੇ ਚੁੱਕਦੇ ਛੇਤੀ ਕੀਤੇ ਆ ਜੀ, ਤੇ ਇਹ ਆ ਵੀ ਖੁੱਡੀਆਂ ਸਾਹਿਬ ਦੀ ਟੀਮ ਦੇ ਵਿੱਚੋਂ ਤੁਸੀਂ ਪਤਾ ਲਾ ਸਕਦੇ ਹੋ, ਵਰਸ਼ਨ ਤੁਹਾਨੂੰ ਮਿਲ ਜਾਇਆ ਕਰਨਗੇ ਸੌਖੇ। ਤੁਹਾਨੂੰ ਤਾਂ ਲਾਗੇ ਪੈਂਦੇ ਨੇ ਜੀ, ਤੁਹਾਨੂੰ ਤਾਂ ਜਲਦੀ ਵਰਸ਼ਨ ਮਿਲ ਜਾ ਕਰੂ। ਨਹੀਂ ਨਹੀਂ, ਮੈਂ ਤੇ ਉਹਨਾਂ ਦੇ ਘਰੇ ਜਾ ਕੇ ਆਇਆ ਕਰੂੰਗਾ, ਕੋਈ ਗੱਲ ਨਹੀਂ, ਤੁਸੀਂ ਸੁਨੇਹਾ ਲਾ ਦਿਆ ਕਰੋ, ਹੋਰ ਦੱਸੋ ਸਾਡੇ ਤੇ ਨੇੜੇ ਆ। ਨਹੀਂ ਐਸੇ ਨਹੀਂ ਹੈ, ਉਹਨਾਂ ਦੀ ਟੀਮ ਮਤਲਬ ਕਿ ਕਾਫੀ ਕਮਿਊਨੀਕੇਟ ਕਰਦੀ ਹੈ। ਬਾਕੀ ਮੰਤਰੀ ਬਣੇ ਤੋਂ ਬਾਅਦ ਪਤਾ ਲੱਗੂ ਗੁਰਪ੍ਰੀਤ ਜੀ, ਵਾਹ ਪੈ ਜਾਣੀ ਹੈ ਜਦੋਂ ਰਾਹ ਪੈ ਜਾਣੀ ਹੈ। ਅੱਗੇ ਤੇ ਲੋਕਾਂ 'ਚ ਵਿਚਰੇ ਆ, ਵੈਸੇ ਇਹ ਵੀ ਇੱਕ ਉਹਨਾਂ ਤੇ ਦਬਾਅ ਰਹੇਗਾ ਕਿ ਹੁਣ ਲੋਕਾਂ 'ਚ ਵਿਚਰਦੇ ਰਹੋਗੇ ਕਿ ਥੋੜਾ ਪਾਸੇ ਹੋਣਗੇ। ਖੈਰ, ਦੇਖੋ ਇਹ ਫਸਲੀ ਬੀਮਾ ਯੋਜਨਾ ਜਿਹੜੀ ਆ ਵੈਸੇ ਤੇ 16 ਚ ਲਾਗੂ ਹੋ ਗਈ ਸੀਗੀ, ਪਰ ਉਸ ਟਾਈਮ ਆਪਣੇ ਜਿਹੜੇ ਚੀਫ ਮਿਨਿਸਟਰ ਸਨ ਪ੍ਰਕਾਸ਼ ਸਿੰਘ ਬਾਦਲ, ਇਹਨਾਂ ਨੇ ਨਹੀਂ ਸੀ ਲਈ ਉਹ ਫਸਲੀ ਬੀਮਾ ਯੋਜਨਾ, ਕਿਉਂਕਿ ਉਹਦੇ ਚ ਸਭ ਤੋਂ ਵੱਡੀ ਦਿੱਕਤ ਆਪਾਂ ਨੂੰ ਕੁਝ ਸ਼ਰਤਾਂ ਦੀ ਸੀਗੀ। ਮਸਲਨ ਕਿ ਜਿੱਦਾਂ ਆਪਾਂ 1 ਏਕੜ ਨੂੰ ਇਕਾਈ ਮੰਨਦੇ ਆ, ਕਿਉਂਕਿ ਸਾਡੀ ਵੱਟ ਨਾਲ ਵੱਟ ਕਈ ਵਾਰ ਕਹਿੰਦੇ ਹੁੰਦੇ ਨਾ ਕਿ ਛੱਡ ਜਾਂਦਾ ਹੈ, ਤਾਂ ਮੀਂਹ ਪੈ ਜਾਂਦਾ, ਕਿਤੇ ਉਹ ਖਰਾਬ ਹੋ ਜਾਂਦਾ, ਕਿਤੇ ਨਹੀਂ ਹੋ ਜਾਂਦਾ। ਉਹ ਮਤਲਬ ਕਿ ਜਿੱਦਾਂ ਉਹਨਾਂ ਦੀ ਜਿਹੜੀ ਇੱਕ ਇਕਾਈ ਹੁੰਦੀ ਆ, ਉਹ ਇਸ ਤਰ੍ਹਾਂ ਮੰਨਦੇ ਜਿਵੇਂ ਬਲਾਕ ਨੂੰ, ਜਿਵੇਂ ਕਿ ਬਲਾਕ ਦੇ ਪੂਰੇ ਪਿੰਡਾਂ ਦਾ ਜਿਹੜਾ ਸਾਰਾ ਖਰਾਬਾ ਹੋਵੇ ਤਾਂ ਫਿਰ ਉਸ ਸੂਰਤ 'ਚ ਹੀ ਮੁਆਵਜ਼ਾ ਮਿਲਦਾ ਹੈ। ਸੋ ਇਸ ਕਰਕੇ ਬਲਾਕ ਜਾਂ ਕਲਸਟਰ ਨੂੰ ਇਕਾਈ ਮੰਨਣ ਦੀ ਥਾਂ ਤੇ ਸਾਡੇ ਉੱਥੇ ਕਿਹਾ ਜਾਂਦਾ ਸੀਗਾ ਕਿ ਪਿੰਡ ਨੂੰ ਇਕਾਈ ਮੰਨਿਆ ਜਾਵੇ ਜਾਂ ਏਕੜ ਨੂੰ ਇਕਾਈ ਮੰਨਿਆ ਜਾਵੇ। ਤਾਂ ਖੈਰ, ਇਹ ਹੁਣ ਕਹਿੰਦੇ ਆ ਕਿ ਵਿਚਾਰ ਚਰਚਾ ਤੇ ਹੋ ਰਹੀ ਹੈ, ਕਿਉਂਕਿ ਖੇਤੀ ਪਾਲਿਸੀ ਇਹਨਾਂ ਦੀ ਆਉਣੀ ਹੈ, ਖੇਤੀ ਨੀਤੀ ਆਉਣੀ ਆ, ਤਾਂ ਇਹ ਵਿਚਾਰ ਕਰ ਰਹੇ ਨੇ ਕਿ ਕਿਸ ਤਰ੍ਹਾਂ ਲਾਗੂ ਕੀਤਾ ਜਾ ਸਕਦਾ। ਤਾਂ ਮੇਰਾ ਤਾਂ ਮੰਨਣਾ ਇਹ ਆ ਕਿ ਕਾਰਪੋਰੇਸ਼ਨ ਆਪਣਾ ਬਣਾ ਸਕਦੇ ਨੇ, ਸਰਕਾਰ ਉਹਦੇ ਵਿੱਚ ਇਨਵੋਲਵ ਰਵੇ ਤੇ ਤਾਂ ਕਿਸਾਨ ਭਰੋਸਾ ਕਰੂਗੇ, ਕਿਉਂਕਿ ਇਤਿਹਾਸ ਗਵਾਹ ਹੈ ਕਿ ਪਹਿਲੇ 4 ਸਾਲਾਂ ਦਾ ਹੀ ਡਾਟਾ ਸਾਡੇ ਸਾਹਮਣੇ ਆਇਆ ਸੀਗਾ ਕਿ ਨਿੱਜੀ ਕੰਪਨੀਆਂ ਨੇ ਜਿੱਥੇ ਕਹਿ ਲਓ ਕਿ ਤਕਰੀਬਨ 1,08,000 ਕਰੋੜ ਰੁਪਈਆ ਪ੍ਰੀਮੀਅਮ ਇਕੱਤਰ ਕੀਤਾ ਸੀਗਾ, ਤਾਂ ਉਹਨਾਂ ਨੇ ਸਿਰਫ 73,000 ਕਰੋੜ ਰੁਪਈਆ ਦਿੱਤਾ ਸੀਗਾ ਪਹਿਲੇ 3-4 ਸਾਲ ਦਾ ਡਾਟਾ। ਮਤਲਬ ਕਿ ਉਹਦੇ ਵਿੱਚ ਹੀ ਤੁਸੀਂ ਦੇਖ ਲਓ ਕਿ ਤਕਰੀਬਨ 30,000 ਕਰੋੜ ਦੇ ਕਰੀਬ ਉਹਨਾਂ ਦਾ ਮੁਨਾਫਾ ਸੀਗਾ ਸੁਦਾ, ਤੇ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਰਿਲਾਇੰਸ ਵਾਲਿਆਂ ਦਾ ਸੀਗਾ। ਇਸ ਤਰ੍ਹਾਂ ਜਦੋਂ ਹੁੰਦਾ ਤਾਂ ਫਿਰ ਉਹ ਘੱਟ ਤੋਂ ਘੱਟ ਮੁਆਵਜ਼ਾ ਦੇਣ ਦਾ ਯਤਨ ਕਰਦੇ ਜੇ ਸਰਕਾਰ ਇਨਵੋਲਵ ਰਹੇ। ਹਾਂ, ਮੈਂ ਇਸ ਗੱਲ ਦਾ ਹਾਮੀਦਾਰ ਆ ਕਿ ਜਿੱਦਾਂ ਡਾਇਵਰਸੀਫਿਕੇਸ਼ਨ ਸਾਡੀ ਜ਼ਰੂਰਤ ਆ, ਤਾਂ ਉਸੇ ਤਰ੍ਹਾਂ ਡਾਇਵਰਸੀਫਿਕੇਸ਼ਨ ਵੱਲ ਲਿਜਾਣ ਲਈ ਸਾਨੂੰ ਕੁਝ ਇਨਸੈਂਟਿਵ, ਕੁਝ ਜਿੱਦਾਂ ਕਹਿ ਲਓ ਕਿ ਆਹ ਕ੍ਰੌਪ ਇੰਸ਼ੋਰੈਂਸ ਵਗੈਰਾ, ਇਹ ਸਾਰਾ ਕੁਝ ਤੇ ਕਰਨਾ ਹੀ ਪਏਗਾ ਸਾਨੂੰ। ਜੀ ਇਹ ਤਾਂ ਹੈ। ਸੋ ਅੱਗੇ ਵਧੀਏ, ਸਕੂਲ ਨੂੰ ਕਹਿੰਦੇ ਪਹਿਲਾਂ ਅਪਗ੍ਰੇਡ ਕੀਤਾ ਗਿਆ ਤੇ ਫਿਰ ਤੋਂ ਘਟਾਉਣਾ ਪੈ ਗਿਆ, ਕੀ ਕਾਰਨ ਰਿਹਾ ਜੀ? ਦੇਖੋ, ਇਹ ਪਠਾਨਕੋਟ ਜ਼ਿਲ੍ਹੇ ਦਾ ਇੱਕ ਸਕੂਲ ਆ ਜਿਹਦਾ ਖਾਸਾ ਰੌਲਾ ਪਿਆ, ਕਾਫੀ ਰੌਲਾ ਪੈ ਰਿਹਾ ਹੈ, ਤੇ ਇਹ ਸਰਕਾਰੀ ਹਾਈ ਸਕੂਲ ਬੁੰਗਲ, ਜਿਹਨੂੰ ਕਿ ਇਹਨਾਂ ਨੇ ਪਹਿਲਾਂ
ਅਪਗ੍ਰੇਡ ਕਰ ਦਿੱਤਾ। ਬਾਅਦ ਦੇ ਵਿੱਚ ਕਹਿੰਦੇ ਕਿ ਨਹੀਂ ਜੀ, ਜੋ ਅਪਗ੍ਰੇਡੇਸ਼ਨ ਹੋਈ ਆ ਉਹਨੂੰ ਰੱਦ ਕੀਤਾ ਜਾਂਦਾ ਹੈ। ਤਾਂ 9ਵੀਂ 10ਵੀਂ ਕਲਾਸ ਚੱਲ ਪਈ, ਵਿਦਿਆਰਥੀ ਜਿਹੜੇ ਸੀਗੇ ਉਹ ਬਹਿ ਵੀ ਗਏ। ਪਰ ਹੁਣ ਇਹ ਕਹਿੰਦੇ ਕਿ ਨਹੀਂ ਨਹੀਂ, ਤੁਸੀਂ 4 ਕਿਲੋਮੀਟਰ ਦੂਰ ਜਿਹੜਾ ਇੱਕ ਬਦਾਨੀ ਸਕੂਲ ਪੈਂਦਾ ਕਿ ਉੱਥੇ ਚਲੇ ਜਾਓ। ਤਾਂ ਉੱਥੋਂ ਦਾ ਇਲਾਕਾ ਜਿਹੜਾ, ਤੁਹਾਨੂੰ ਪਤਾ ਵੈਸੇ ਜੀ ਪਹਾੜੀ ਇਲਾਕਾ ਹੈ, ਤੇ ਲੋਕ ਬੜਾ ਜੀ ਜੀ ਰੋਸ ਕਰ ਰਹੇ ਨੇ ਕਿ ਯਾਰ ਤੁਸੀਂ ਇਹ ਕੀ ਕਰ ਰਹੇ ਹੋ, ਕਿਉਂਕਿ ਸਾਰਾ ਕੁਝ ਹੈ, ਬੱਚੇ ਵੀ ਹੈਗੇ ਆ, ਹਾਂ ਇਨਫਰਾਸਟ੍ਰਕਚਰ ਦੇਣਾ ਉਹ ਤੇ ਤੁਹਾਡਾ ਸਾਰਿਆਂ ਦਾ ਕੰਮ ਹੈ ਨਾ। ਤਾਂ 9ਵੀਂ ਦੇ ਵਿੱਚ ਤੇ ਕਹਿੰਦੇ ਕਿ 10ਵੀਂ ਦੀ ਜਿਹੜੀ ਹੈਗੀ ਹੈ ਕਲਾਸ, ਉਹਦੇ ਚ ਖਾਸੀ ਤਾਦਾਦ ਆ, ਜੀ ਮਤਲਬ ਕਿ ਬੱਚਿਆਂ ਦੀ ਜਾਨੀ ਕੁੱਲ ਜੇ ਆਪਾਂ ਦੇਖੀਏ ਤਾਂ ਜਿਹੜੀ ਇੱਕ ਗਿਣਤੀ ਵਧੀਆ ਹੋਣੀ ਚਾਹੀਦੀ ਹੈ ਸਟੂਡੈਂਟਾਂ ਦੀ, ਉਹ ਹੈਗੀ ਆ। ਪਰ ਤੁਸੀਂ ਸੋਚ ਕੇ ਦੇਖੋ, ਹਾਈ ਸਕੂਲ ਦੇ ਬੱਚੇ ਲਈ ਜਾਂ ਮਿਡਲ ਸਕੂਲ ਦੇ ਬੱਚੇ ਲਈ 4-5 ਕਿਲੋਮੀਟਰ ਜਾਣਾ, 4-5 ਕਿਲੋਮੀਟਰ ਆਉਣਾ ਕਿੰਨਾ ਔਖਾ ਹੈ। ਤਾਂ ਇਸ ਤਰ੍ਹਾਂ ਹੋਇਆ ਕਿ ਚੰਨੀ ਸਰਕਾਰ ਨੇ ਤਕਰੀਬਨ 334 ਸਕੂਲ ਅਪਗ੍ਰੇਡ ਕੀਤੇ ਸਨ। ਜ਼ਿਆਦਾਤਰ ਜੇ ਤੁਸੀਂ ਦੇਖੋਗੇ ਬਲਾਕਾਂ ਦੇ ਵਿੱਚ ਉਹ ਕਾਫੀ ਕੁਝ ਹੋਇਆ। ਇਹਦੇ ਨਾਲ ਮੈਂ ਸਹਿਮਤ ਹਾਂ ਕਿ ਜੀ ਜਿਹੜੇ ਜਿਹੜੇ ਮੰਤਰੀ ਸੀਗੇ ਪਾਵਰਫੁਲ, ਉਹਨਾਂ ਨੇ ਆਪੋ ਆਪਣੇ ਬਲਾਕਾਂ ਦੇ ਵਿੱਚ ਧੜੱਲੇ ਨਾਲ ਅਪਗ੍ਰੇਡੇਸ਼ਨ ਕਰਾਈ। ਪਰੰਤੂ ਇਹ ਹੋਇਆ ਕਿ ਚਲੋ ਜੋ ਹੋਇਆ ਸੀਗਾ ਉੱਥੇ ਠੀਕ ਕੀਤਾ ਜਾ ਸਕਦਾ ਸੀ। ਇਹਨਾਂ ਨੇ 18 ਕੁ ਛੱਡ ਕੇ ਬਾਕੀ ਸਾਰੇ ਜਿਹੜੇ ਉਹ ਸਕੂਲ ਸੀਗੇ ਡੀਨੋਟੀਫਾਈਡ ਕਰ ਦਿੱਤੇ ਆ। ਇਹ ਕਾਫੀ ਰੌਲਾ ਵਿੱਚ ਵਿਚਾਲੇ ਜਿਹੜਾ ਪਿਆ ਹੈ। ਜੀ ਜੀ ਸੋ ਅੱਗੇ ਵਧੀਏ, ਗੱਲ ਕਰੀਏ ਕਿ ਇੱਕ ਵੀਡੀਓ ਬਹੁਤ ਨਸ਼ਰ ਹੋ ਰਹੀ ਹੈ ਤੇ ਨਸ਼ਰ ਹੋਈ ਹੈ ਤੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਉਹ ਹੈ ਇੱਕ ਸਰਕਾਰੀ ਹਸਪਤਾਲ ਦੀ ਇੱਕ ਨਰਸ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ। ਇਹ ਮਾਮਲਾ ਕੀ ਹੈ ਜੀ ਸਾਰਾ? ਦੇਖੋ, ਇਹ ਫਿਰੋਜ਼ਪੁਰ ਛਾਉਣੀ ਦਾ ਹੀ ਇੱਕ ਸਰਕਾਰੀ ਹਸਪਤਾਲ ਹੈ ਜਿੱਥੋਂ ਦੀ ਇਹ ਵੀਡੀਓ ਹੈ, ਜਿਹਦੇ ਵਿੱਚ ਇੱਕ ਨਰਸ ਨੂੰ ਇੱਕ ਉੱਥੋਂ ਦਾ ਹੀ ਕਰਮਚਾਰੀ ਜਿਹੜਾ ਬੁਰੀ ਤਰ੍ਹਾਂ ਕੁੱਟ ਰਿਹਾ। ਜੀ ਕਾਰਨ ਦਾ ਤਾਂ ਪਤਾ ਨਹੀਂ ਲੱਗ ਸਕਿਆ। ਉਸ ਵੀਡੀਓ 'ਚ ਜੋ ਨਜ਼ਰ ਆਉਂਦਾ ਹੈ ਕਿ ਉਹ ਵਿਅਕਤੀ ਕੁਰਸੀ ਤੇ ਬੈਠਾ ਹੈ, ਨਰਸ ਆਉਂਦੀ ਹੈ, ਕੁਛ ਤਲਕ ਕਲਾਮੀ ਹੁੰਦੀ ਹੈ, ਤਾਂ ਉਸ ਤੋਂ ਬਾਅਦ ਉਹ ਨਰਸ ਦੇ ਵਾਲ ਫੜ ਕੇ ਕੁੱਟਦਾ ਹੈ, ਬਹੁਤ ਜੀ ਬੁਰੀ ਤਰ੍ਹਾਂ ਕੁੱਟਦਾ ਨਜ਼ਰ ਜੀ ਆਉਂਦਾ ਹੈ। ਦੱਸਦੇ ਆ ਕਿ ਐਕਸ-ਰੇ ਡਿਪਾਰਟਮੈਂਟ ਦੇ ਵਿੱਚ ਉਹ ਕੰਮ ਕਰਦਾ। ਦੋਵਾਂ 'ਚ ਕਿਉਂ ਝਗੜਾ ਹੋਇਆ, ਕਾਤੋਂ ਝਗੜਾ ਹੋਇਆ, ਕੁਛ ਨਹੀਂ ਕਿਹਾ ਜਾ ਸਕਦਾ। ਪਰ ਦੱਸਦੇ ਆ ਕਿ ਜਿਸ ਨਰਸ ਨੂੰ ਕੁੱਟਿਆ ਗਿਆ ਉਹ ਬਹੁਤ ਜ਼ਿਆਦਾ ਡਰੀ ਹੋਈ ਆ ਹੁਣ। ਹਾਲਾਂਕਿ ਕੋਈ ਕਾਰਵਾਈ ਅਮਲ 'ਚ ਨਹੀਂ ਆਈ, ਪਰ ਜਿਸ ਤਰ੍ਹਾਂ ਦੀ ਉਹ ਵੀਡੀਓ ਆ, ਬੜੀ ਡਰਾਵਣੀ ਵੀਡੀਓ ਹੈ ਕਿ ਕੀ ਕੋਈ ਡਿਊਟੀ ਤੇ ਬੰਦਾ ਇਸ ਤਰ੍ਹਾਂ ਔਰਤ ਨੂੰ, ਖਾਸ ਤੌਰ ਤੇ ਜੋ ਨਰਸ ਆ ਜਿਹਦੀ ਬਹੁਤ ਭਾਰੀ ਡਿਊਟੀ ਹੈ, ਮਸ਼ੱਕਤ ਵਾਲੀ ਡਿਊਟੀ ਹੈ, ਮਿਹਨਤ ਵਾਲੀ ਡਿਊਟੀ ਆ, ਕਿ ਇਸ ਜੀ ਤਰ੍ਹਾਂ ਦਾ ਕੋਈ ਵਤੀਰਾ ਕਰ ਸਕਦਾ ਹੈ? ਤਾਂ ਕਾਰਵਾਈ ਜੀ ਨਹੀਂ ਹੋ ਰਹੀ, ਸਭ ਤੋਂ ਵੱਡੀ ਗੱਲ ਹੈ। ਪਰ ਮੇਰਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਕਰਮਚਾਰੀ ਤੇ ਕਾਰਵਾਈ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਤੇ ਤੁਸੀਂ ਸੋਚ ਕੇ ਦੇਖੋ, ਜਿਹੜੇ ਆਪਣੇ ਉਹਨਾਂ ਦੇ ਸਾਥੀ ਉਹਨਾਂ ਦੇ ਨਾਲ ਹੀ ਇਸ ਤਰ੍ਹਾਂ ਦਾ ਵਤੀਰਾ ਅਖਤਿਆਰ ਕਰੀ ਬੈਠੇ ਆ, ਉਹ ਆਮ ਬੰਦੇ ਨੂੰ ਕਿਸ ਤਰ੍ਹਾਂ ਬੋਲਦੇ ਹੋਣੇ, ਕਿਸ ਤਰ੍ਹਾਂ ਡੀਲ ਕਰਦੇ ਹੋਣੇ, ਤੁਸੀਂ ਸੋਚ ਕੇ ਦੇਖ ਲਓ। ਜੀ ਜੀ ਇਹ ਤਾਂ ਹੈ। ਸੋ ਬੜਾ ਫਰਕ ਪੈਂਦਾ ਹੈ। ਕਈ ਵਾਰੀ ਕਿਹਾ ਜਾਂਦਾ ਹੈ ਕਿ ਸਾਡੇ ਤੇ ਪ੍ਰੈਸ਼ਰ ਬੜਾ ਹੈ, ਇਸ ਕਰਕੇ ਮਾਨਸਿਕ ਤੌਰ ਤੇ ਕਈ ਵਾਰੀ ਤੇ ਨਹੀਂ, ਗਲਤ ਇਹ ਕੰਮ ਬੰਦੇ ਹੋ ਜਾਂਦਾ ਮਾਰਨੇ ਜੇ ਹੁਣ ਕੁੱਟ-ਕੁੱਟ ਕੇ। ਜੇ ਪ੍ਰੈਸ਼ਰ ਹੈ ਜੀ ਤੇ ਜੀ ਡਿਊਟੀ ਛੱਡ ਕੇ ਕੈਨੇਡਾ ਨਿਕਲ ਜਾਓ, ਰੁਪਈਆ ਤੇ 10-20 ਲੱਖ ਹੋਣਾ ਹੀ ਆ ਤੁਹਾਡੇ ਕੋਲ। ਜੀ ਇਹ ਤਾਂ ਹੈ। ਸੋ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਪਤਾ ਲੱਗਣਾ ਚਾਹੀਦਾ ਹੈ ਕਿ ਵਾਪਰਿਆ ਕੀ ਸੀ ਤੇ ਕਿਉਂ ਨਰਸ ਦੇ ਨਾਲ ਅਜਿਹਾ ਹੋਇਆ। ਸੋ ਮਿੰਟੂ ਜੀ, ਤੁਸੀਂ ਖਬਰਾਂ ਦੇ ਉੱਪਰ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਖਬਰ ਤੇ ਨਜ਼ਰ। ਖਬਰਾਂ ਦਾ ਵਿਸ਼ਲੇਸ਼ਣ ਹੋਇਆ। ਬੇਸ਼ੱਕ ਉਹ ਨਰਸ ਦੇ ਨਾਲ ਕੁੱਟਮਾਰ ਦਾ ਮਾਮਲਾ ਹੋਵੇ, ਬੇਸ਼ੱਕ ਇੱਕ ਸਕੂਲ ਨੂੰ ਅਪਗ੍ਰੇਡ ਕਰਨ ਤੋਂ ਬਾਅਦ ਮੁੜ ਤੋਂ ਉਸ ਨੂੰ ਸਧਾਰਨ ਸਕੂਲ ਦੇ ਵਿੱਚ ਤਬਦੀਲ ਕਰਨ ਦੇਣ ਦਾ ਮਾਮਲਾ ਹੋਵੇ, ਬੇਸ਼ੱਕ ਗੁਰਮੀਤ ਸਿੰਘ ਖੁੱਡੀਆਂ ਨੂੰ ਮਿਲੀ ਵਜ਼ਾਰਤ ਦਾ ਮਾਮਲਾ ਹੋਵੇ। ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਿਆ? ਪ੍ਰੋਗਰਾਮ ਬਾਰੇ ਆਪਣੀ ਰਾਏ, ਆਪਣੀਆਂ ਟਿੱਪਣੀਆਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਦਰਜ ਕਰ ਸਕਦੇ ਹੋ। ਨਾਲ ਦੀ ਨਾਲ ਜੇਕਰ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਦਾ ਹੈ ਤਾਂ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ, ਆਪਣੇ ਸਾਥੀਆਂ ਦੇ ਨਾਲ ਇਸ ਨੂੰ ਸਾਂਝਾ ਕਰਨਾ ਬਿਲਕੁਲ ਨਾ ਭੁੱਲਣਾ। ਸੋ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਛੋਟੇ ਜਿਹੇ ਵਕਫੇ ਤੋਂ ਬਾਅਦ ਮੁੜ ਤੋਂ ਮਿਲਦੇ ਹਾਂ। ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ